ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 30 ਤਰੀਕ ਆ ਤੇ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਡਨਗਰ, ਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਵਾਸ਼ਿੰਗਟਨ DC ਦੇ ਵਿੱਚ ਜੋ ਇੱਕ ਪਲੇਨ ਅਮਰੀਕਨ 에ਅਰਲਾਈਨ ਦਾ ਕੈਂਸਸ ਤੋਂ DC ਨੂੰ ਜਾ ਰਿਹਾ ਸੀ, ਉਹ ਇੱਕ ਹੈਲੀਕਾਪਟਰ ਦੇ ਵਿੱਚ ਲੱਗਣ ਕਰਕੇ ਕ੍ਰੈਸ਼ ਹੋ ਗਿਆ। ਹੁਣ ਇਹ ਪੂਰਾ ਕਨਫਰਮ ਹੋ ਚੁੱਕਾ ਵੀ 67 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ, ਜਿਹਦੇ ਵਿੱਚ 60 ਪੈਸੇਂਜਰ ਸੀਗੇ ਜੋ ਪਲੇਨ ਸੀ, 4 ਕ੍ਰਿਊ ਮੈਂਬਰ ਸੀ ਤੇ 3 ਜਿਹੜੇ ਹੈਲੀਕਾਪਟਰ ਦੇ ਜਿਹੜੇ ਕ੍ਰਿਊ ਮੈਂਬਰ। ਜੀ, ਹੁਣ ਤੱਕ ਇਸ ਮਾਮਲੇ ਦੇ ਵਿੱਚ ਰਿਵਰ ਦੇ ਵਿੱਚੋਂ 40 ਬਾਡੀਜ਼ ਜਿਹੜੀਆਂ ਆ ਉਹ ਰਿਕਵਰ ਕੀਤੀਆਂ ਜਾ ਚੁੱਕੀਆਂ ਹੈਗੀਆਂ ਆ। ਬਲੈਕ ਬਾਕਸਿਸ ਜਿਹੜੇ ਆ ਉਹਨਾਂ ਦੀ ਵੀ ਪ੍ਰਾਪਤੀ ਕਹਿੰਦੇ ਆ ਉਹ ਹੋ ਚੁੱਕੀ ਹੈਗੀ ਆ। ਅਮਰੀਕਨ 에ਅਰਲਾਈਨ ਜੈਟ ਦਾ ਜਿਹੜਾ ਬਲੈਕ ਬਾਕਸ ਆ ਉਸ ਨੂੰ ਰਿਕਵਰ ਕਰ ਲਿਆ ਗਿਆ ਆ। ਉਸ ਜਹਾਜ਼ ਦੀ ਉਸ ਫਲਾਈਟ ਦੇ ਅਖੀਰਲੇ ਜਿਹੜੇ ਛਣ ਆ ਉਹ ਉਸ ਦੇ ਵਿੱਚ ਕੈਦ ਹੋਣਗੇ। ਹਾਈਵੇ 33 ਦੇ ਉੱਤੇ ਇਹ ਜਿਹੜਾ ਜਹਾਜ਼ ਆ ਲੈਂਡ ਕਰਨ ਜਾ ਰਿਹਾ ਸੀਗਾ, ਜਦ ਉਧਰੋਂ ਆ ਰਿਹਾ ਜਿਹੜਾ ਹੈਲੀਕਾਪਟਰ ਆ ਉਹ ਉਸ ਦੇ ਵਿੱਚ ਵੱਜ ਗਿਆ। ਹੈਲੀਕਾਪਟਰ ਦੇ ਪਾਇਲਟ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਹੁਣ ਗੱਲਾਂ ਜਿਹੜੀਆਂ ਉਹ ਚੱਲ ਪਈਆਂ ਵੀ ਕੀ ਹੈਲੀਕਾਪਟਰ ਦੇ ਪਾਇਲਟ ਨੂੰ ਸਾਹਮਣੇ ਜਿਹੜਾ ਉਹ ਦੇਖਿਆ ਨਹੀਂ। ਅੱਜ ਟਰੰਪ ਹੁਣਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉੱਥੇ ਵੀ ਤੂੰ ਮੈਂ ਜਿਹੜੀ ਹੋ ਗਈ। ਟਰੰਪ ਹੁਣਾਂ ਨੇ ਇਸ ਐਕਸੀਡੈਂਟ ਦਾ ਜਿਹੜਾ ਨਜ਼ਲਾ ਆ ਉਹ ਓਬਾਮਾ ਤੋਂ ਲੈ ਕੇ ਜਿਹੜੇ DEI ਜਿਹੜੀ ਆ ਹਾਇਰਿੰਗ ਆ ਉਹਦੇ ਵਿੱਚ ਜਿਹੜਾ ਉਹ ਝਾੜ ਦਿੱਤਾ। ਹੁਣੇ ABC ਨਿਊਜ਼ ਜਿਹੜੀ ਉਹ ਜਿਹੜੀ ਇਸ ਟਾਈਮ ਰਿਪੋਰਟ ਕਰ ਰਹੀ ਆ, ਕਹਿੰਦੇ ਵੀ ਟ੍ਰੈਫਿਕ ਉੱਥੇ ਘੱਟ ਹੋਣ ਕਰਕੇ ਇਹ ਦੋਨਾਂ ਹੀ ਜਿਹੜੀਆਂ ਫਲਾਈਟਸ ਆ, ਜਿਹੜਾ 에ਅਰ ਟ੍ਰੈਫਿਕ ਕੰਟਰੋਲ ਦੇ ਵਿੱਚ ਇੱਕ ਬੰਦੇ ਦੇ ਮੋਢਿਆਂ ਦੇ ਉੱਤੇ ਹੀ ਭਾਰ ਜਿਹੜਾ ਉਹ ਪਾਇਆ ਗਿਆ ਸੀ। ਇੱਕ ਹੀ ਜਾਣਾ ਜਿਹੜਾ ਆ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ ਸੀਗਾ। ਸੋ ਕੀ ਉਹ ਗੱਚ ਖਾ ਗਿਆ ਉਸ ਦੇ ਵਿੱਚ, ਇਹ ਇਸ ਨੂੰ ਲੈ ਕੇ ਜਿਹੜੀ ਉਹ ਚਰਚਾ ਚੱਲਦੀ ਆ। ਪੀਟ ਬੁਟਿਜੇਜ ਹੁਣਾਂ ਨੇ ਟਰੰਪ ਹੁਣਾਂ ਦੇ ਉੱਤੇ ਵੀ ਨਿਸ਼ਾਨਾ ਜਿਹੜਾ ਉਹ ਸਾਧਿਆ ਵੀ ਜਿੱਥੇ ਇੱਕ ਟਾਈਮ ਦੇ ਉੱਤੇ ਪਰਿਵਾਰ ਜਿਹੜੇ ਤੜਪ ਰਹੇ ਨੇ, ਰੋ ਰਹੇ ਨੇ, ਤੁਸੀਂ ਜਿਹੜਾ ਇਸ ਨੂੰ ਪੋਲੀਟੀਕਲ ਮੁੱਦਾ ਜਿਹੜਾ ਆ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਸੋ ਅਮਰੀਕਨ 에ਅਰਲਾਈਨ ਦੀ ਜਿਹੜੀ ਇਹ ਫਲਾਈਟ ਸੀ ਜੋ ਕਿ ਲੈਂਡ ਹੋਣ ਵਾਲੀ ਸੀ, ਕੁਛ ਹੀ ਸਕਿੰਟਾਂ 'ਚ ਉਹਨੇ ਲੈਂਡ ਹੋ ਜਾਣਾ ਸੀ, ਪਰ ਹੋਣੀ ਨੂੰ ਕੁਛ ਹੋਰ ਹੀ ਮਨਜ਼ੂਰ ਸੀਗਾ। ਸੋ 에ਅਰਪੋਰਟ ਦੇ ਟਾਵਰ ਦੇ ਵਿੱਚ ਦੋ ਪੋਜੀਸ਼ਨਸ ਨੂੰ, ਇਹ ਦੋ ਜਿਹੜੀਆਂ ਪੋਜੀਸ਼ਨ ਆ, ਇੱਕ ਜਾਣਾ ਜਿਹੜਾ ਉਹ ਨਿਭਾ ਰਿਹਾ ਸੀ। ਹੁਣ ਇਸ ਐਂਗਲ ਤੇ ਵੀ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਆ। ਇਹ ਵੀ ਜਿਹੜੀ ਚਰਚਾ ਨਾਲ ਹੀ ਚੱਲੀ ਵੀ ਟਰੰਪ ਹੋਣਾ ਨੇ ਜਿਹੜੀਆਂ ਆਉਂਦਿਆਂ ਹੀ ਕਈ ਜਿਹੜੀਆਂ ਛੁੱਟੀਆਂ ਕੀਤੀਆਂ 에ਅਰਪੋਰਟ ਦੇ ਟਾਵਰ ਦੇ ਵਿੱਚੋਂ ਵੀ ਇਹ ਹੁਣ ਕਈ ਜਣੇ ਜਿਹੜੇ ਕਹਿ ਰਹੇ ਆ ਵੀ ਉਹਨਾਂ ਨੂੰ ਲਾਇਆ ਗਿਆ, ਜਿਹਦੇ ਕਰਕੇ ਵੀ ਇਸ ਐਂਗਲ ਤੋਂ ਵੀ ਜਿਹੜਾ ਹੁਣ ਦੇਖਿਆ ਜਾ ਰਿਹਾ ਆ। ਉਸ ਪਰਿਵਾਰਕ ਮੈਂਬਰ ਵੀ ਜਿਹੜੇ ਉਹ ਸਾਹਮਣੇ ਆਏ ਆ, ਜਿਹੜੇ ਇਸ ਜਹਾਜ਼ ਦਾ ਫਸਟ ਆਫਿਸਰ ਸੀਗਾ, ਕਹਿੰਦੇ ਵੀ ਉਹ ਬਹੁਤ ਐਕਸਾਈਟਡ ਸੀਗਾ। ਉਸ ਦੀਆਂ ਕਹਿ ਸਕਦੇ ਹਾਂ ਵੀ ਨਵਾਂ ਉਹ ਪਾਇਲਟ ਬਣਨ ਤੋਂ ਬਾਅਦ ਦੇ ਵਿੱਚ ਕਹਿੰਦਾ ਜ਼ਿੰਦਗੀ ਦੇ ਲਈ ਬੜਾ ਆਸਵੰਦ ਸੀਗਾ, ਪਰ ਇਹ ਭਾਣਾ ਜਿਹੜਾ ਆ ਉਹ ਵਾਪਰ ਗਿਆ ਹੈਗਾ ਆ। ਸੋ ਇਸ ਟਾਈਮ 7 ਫਰਵਰੀ ਤੱਕ ਇਸ ਰਨਵੇ 33 ਨੂੰ ਹੁਣ ਕਲੋਜ਼ ਕਰਕੇ ਰੱਖਿਆ ਹੈਗਾ ਆ ਤੇ ਇਸ ਦੀ ਜਿਹੜੀ NTSB ਦੇ ਦੁਆਰਾ ਹੁਣ ਜਾਂਚ ਕੀਤੀ ਜਾਵੇਗੀ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੁਣੀ ਅੱਜ ਰਾਤ ਤੱਕ ਡਿਸਾਈਡ ਕਰਨਗੇ ਵੀ ਉਹ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਕਿੰਨਾ ਟੈਰਿਫ ਲਾ ਰਹੇ ਆ ਤੇ ਕਿਹੜੀਆਂ ਚੀਜ਼ਾਂ ਦੇ ਉੱਤੇ ਲਾ ਰਹੇ ਹੈਗੇ ਆ। ਇਹ ਪਤਾ ਚੱਲਿਆ ਹੈਗਾ ਵੀ ਸ਼ਨੀਚਰਵਾਰ ਤੋਂ ਸ਼ੁਰੂ ਹੋਊਗਾ, ਜਿਹਦੇ ਵਿੱਚ ਆਇਲ ਨੂੰ ਜਿਹੜਾ ਆ ਉਹ ਨਹੀਂ ਇਨਕਲੂਡ ਕੀਤਾ ਜਾਊਗਾ। ਸੋ ਚਾਈਨਾ ਨੂੰ ਟੈਰਿਫ ਹੋਰ ਲਾਇਆ ਜਾਊਗਾ ਕਿਉਂਕਿ ਕਹਿੰਦੇ ਵੀ ਉਹਨਾਂ ਦਾ ਰੋਲ ਹੈਗਾ ਫੈਂਟਲਿਨ ਟ੍ਰੇਡ ਦੇ ਵਿੱਚ, ਤੇ ਕੈਨੇਡੀਅਨ ਤੇ ਮੈਕਸੀਕਨ ਇੰਪੋਰਟਸ ਦੇ ਉੱਤੇ 25% ਜਿਹੜਾ ਟੈਕਸ
ਲਾਇਆ ਜਾਊਗਾ, ਜੋ ਸ਼ਨੀਚਰਵਾਰ ਤੋਂ ਸ਼ੁਰੂ ਹੋ ਜਾਊਗਾ। ਸ਼ਨੀਚਰਵਾਰ ਜਿਹੜੀ ਆ ਡੈਡਲਾਈਨ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਪਹਿਲਾਂ ਵੀ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਮੈਂ ਇਹ ਜੋ ਟੈਰਿਫ ਆ ਲਾਉਣ ਜਾ ਰਿਹਾ ਹੈਗਾ। ਚਾਈਨੀਜ਼ ਗੁੱਡਸ ਦੇ ਉੱਤੇ ਫੈਂਟਲਿਨ ਟ੍ਰੇਡ ਨੂੰ ਲੈ ਕੇ 10% ਟੈਕਸ ਜਿਹੜਾ ਲਾਇਆ ਜਾਊਗਾ ਤੇ $370 ਬਿਲੀਅਨ ਵਰਥ ਆਫ ਚਾਈਨੀਜ਼ ਇੰਪੋਰਟਸ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਫਸਟ ਟਰਮ ਸੀ ਉਸ ਦੌਰਾਨ ਹੋਇਆ ਸੀ। ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜ਼ਿੰਗਪਿੰਗ ਨੇ ਪਲੈਜ ਕੀਤਾ ਸੀ 2023 ਦੇ ਵਿੱਚ ਵੀ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਰਲ ਕੇ ਚੱਲਣਗੇ ਤੇ ਜਿਹੜਾ ਫੈਂਟਲਿਨ ਦੀ ਸ਼ਿਪਮੈਂਟ ਹੁੰਦੀ ਯੂਐਸ ਦੇ ਵਿੱਚ ਉਸ ਨੂੰ ਰੋਕਣ ਦੇ ਲਈ ਕੰਮ ਕਰਨਗੇ। ਮੈਕਸੀਕੋ ਦੀ ਇਕਨੋਮੀ ਮਿਨਿਸਟਰੀ ਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਮੈਂਟ ਆ ਉਹ ਇਹਦੇ ਉੱਤੇ ਡਿਕਲਾਈਨ ਕਰ ਦਿੱਤਾ। ਆਫਿਸ ਆਫ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹ ਹਜੇ ਇਹਦੇ ਲਈ ਅਵੇਲੇਬਲ ਨਹੀਂ ਸੀ ਵੀ ਜੋ ਟਰੰਪ ਹੁਣੀ ਅੱਜ ਰਾਤ ਨੂੰ ਕਰਨ ਜਾ ਰਹੇ ਆ ਵੀ ਤੁਹਾਡੇ ਉਹਦੇ ਬਾਰੇ ਕੀ ਵਿਚਾਰ ਆ। ਜੀ ਉਧਰ ਡਿਪਾਰਟਮੈਂਟ ਆਫ ਐਨਰਜੀ ਜਿਹੜੀਆਂ ਤੇਲ ਦੀਆਂ ਵੀ ਕੀਮਤਾਂ ਨੂੰ ਲੈ ਕੇ ਜਾਂ ਉੱਤੇ ਟੈਰਿਫ ਲੱਗਣੇ ਜਾਂ ਨਹੀਂ ਲੱਗਣੇ ਜਾਂ ਜਿਹੜੀ ਡਰਿਲ ਬੇਬੀ ਡਰਿਲ ਟਰੰਪ ਆਖਦੇ ਰਹਿੰਦੇ ਨੇ, ਸੋ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਕੈਬਨਿਟ ਦੇ ਲਈ ਡਿਪਾਰਟਮੈਂਟ ਆਫ ਐਨਰਜੀ ਦੇ ਲਈ ਜਿਹੜੇ ਕ੍ਰਿਸ ਰਾਈਟ ਆ ਉਹਨਾਂ ਦੀ ਨੋਮੀਨੇਸ਼ਨ ਲੱਗਦਾ ਵੀ ਤਕਰੀਬਨ ਤੈਅ ਹੋ ਜਾਊਗੀ। ਅੱਜ ਫਿਲਬਸਟਰ ਨੂੰ 35 ਦੇ ਮੁਕਾਬਲੇ 62 ਜਿਹੜੀਆਂ ਵੋਟਾਂ ਦੇ ਨਾਲ ਤੋੜ ਦਿੱਤਾ ਤੇ ਉਹ ਉਹਨਾਂ ਦੀ ਫਾਈਨਲ ਕਨਫਰਮੇਸ਼ਨ ਜਿਹੜੀ ਮੰਡੇ ਨੂੰ ਹੋਊਗੀ। ਇੰਟੀਰੀਅਰ ਡਿਪਾਰਟਮੈਂਟ ਦੇ ਲਈ ਜਿਹੜੇ ਬਰਗਮ ਨੇ, ਡਗ ਬਰਗਮ 18 ਦੇ ਮੁਕਾਬਲੇ 79 ਵੋਟਾਂ ਜਿਹੜੀਆਂ ਸੈਨੇਟ ਦੇ ਵਿੱਚ ਲੈ ਕੇ ਉਹ ਹੁਣ ਨਵੇਂ ਸੈਕਟਰੀ ਡਿਪਾਰਟਮੈਂਟ ਆਫ ਇੰਟੀਰੀਅਰ ਦੇ ਬਣ ਚੁੱਕੇ ਆ। 26 ਡੈਮੋਕ੍ਰੇਟਸ ਨੇ ਟਰੰਪ ਉਹਨਾਂ ਦੀ ਕੈਬਨਿਟ ਦੇ ਇਸ ਇੰਟੀਰੀਅਰ ਮਿਨਿਸਟਰ ਨੂੰ ਕਹਿ ਸਕਦੇ ਆ ਡਿਪਾਰਟਮੈਂਟ ਦੇ ਸਕੱਤਰ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਹੈਗੀ ਆ। ਉਧਰ ਸੈਨੇਟਰਸ ਕਹਿੰਦੇ ਆ ਵੀ ਵੀਕਐਂਡ ਸੈਸ਼ਨ ਨੂੰ ਅਵੋਇਡ ਕਰਨ ਦੇ ਲਈ ਉਹਨਾਂ ਨੇ ਜਿਹੜੀਆਂ ਕੈਬਨਿਟ ਦੀਆਂ ਨੋਮੀਨੇਸ਼ਨਸ ਆ ਉਹਨਾਂ ਨੂੰ ਐਡਵਾਂਸ ਜਿਹੜਾ ਉਹ ਕੀਤਾ ਆ ਤੇ ਇਹਨਾਂ ਨੇ ਆਪਸ ਦੇ ਵਿੱਚ ਡੀਲ ਬਣਾਈ ਆ। ਇਹ ਬਾਈਪਾਰਟੀਜ਼ਨ ਜਿਹੜੇ ਸੈਨੇਟਰਸ ਆ ਉਹਨਾਂ ਦੀ ਐਗਰੀਮੈਂਟ ਜਿਹੜੀ ਆ ਉਹ ਹੋਈ ਸੀ ਵੀ 3 ਵੋਟਾਂ ਜਿਹੜੀਆਂ ਉਹ ਅੱਜ ਕਰਵਾ ਲਈਆਂ ਜਾਣਗੀਆਂ, ਜਿਸ ਦੇ ਵਿੱਚ ਜਿੱਦਾਂ ਦੱਸਿਆ ਡਗ ਬਰਗਮ ਉਹਨਾਂ ਨੂੰ ਇੰਟੀਰੀਅਰ ਸੈਕਟਰੀ ਦੇ ਤੌਰ ਦੇ ਉੱਤੇ, ਕ੍ਰਿਸਟੋਫਰ ਰਾਈਟ ਐਨਰਜੀ ਸੈਕਟਰੀ ਦੇ ਤੌਰ ਦੇ ਉੱਤੇ ਫਿਲਬਸਟਰ ਨੂੰ ਤੇ ਡਗ ਕਾਲਿੰਸ ਵੈਟਰਨ ਅਫੇਅਰਸ ਸਕੱਤਰ ਦੇ ਤੌਰ ਦੇ ਉੱਤੇ ਜਿਹੜੇ ਫਿਲਬਸਟਰ ਨੂੰ ਤੋੜਨ ਦੇ ਲਈ ਜਿਹੜੀ ਵੋਟ ਆ ਉਹ ਹੋ ਰਹੀ ਆ। ਟਰੰਪ ਹੁਣਾਂ ਨੇ ਦੇ ਜਿਹੜੇ ਗ੍ਰੀਨਲੈਂਡ ਨੂੰ ਖਰੀਦਣ ਦੇ ਬਾਰੇ ਮਾਰਕੋ ਰੂਬੀਓ ਹੁਣਾਂ ਨੇ ਕਿਹਾ ਵੀ ਇਹ ਜੋਕ ਨਹੀਂ ਆ ਤੇ ਇਫ ਹੀ ਵਾਂਟਸ ਟੂ ਬਾਈ ਇਟ ਹੀ ਵਾਂਟਸ ਟੂ ਪੇ ਫॉर ਇਟ ਤੇ ਕਹਿੰਦੇ ਵੀ ਅਕਵਾਇਰ ਕਰਨਾ ਚਾਹੁੰਦੇ ਨੇ ਲੈਂਡ ਯੂਐਸ ਦੇ ਜਿਹੜੇ ਨੈਸ਼ਨਲ ਇੰਟਰਸਟ ਦੀ ਜਿਹੜਾ ਉਹ ਖਾਤਰ ਤੇ ਇੱਕ ਟ੍ਰਾਂਜੈਕਸ਼ਨਲ ਬਿਜ਼ਨਸ ਪੁਆਇੰਟ ਆਫ ਵਿਊ ਦੇ ਤੌਰ ਤੋਂ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ ਤੇ ਕਹਿੰਦੇ ਆ ਵੀ ਇਸ ਦੇ ਵਿੱਚ ਜਿਹੜਾ ਫਾਇਦੇ ਨੂੰ ਹੀ ਜਿਹੜਾ ਉਹ ਦੇਖਣਗੇ। ਉਧਰ ਟਰੰਪ ਹੁਣਾਂ ਦੇ ਦੁਆਰਾ ਐਫਸੀਸੀ ਨੂੰ ਜਿਹੜਾ ਉਹ ਆਖਿਆ ਗਿਆ ਆ ਵੀ ਉਹ ਜਿਹੜੀਆਂ ਸਪਾਂਸਰਸ਼ਿਪ ਪ੍ਰੈਕਟਿਸਿਸ ਆ ਐਨਪੀਆਰ ਸਟੇਸ਼ਨ ਤੇ ਪੀਬੀਐਸ ਸਟੇਸ਼ਨਸ ਦੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੁਣ ਕੀਤੀ ਜਾਊਗੀ, ਜਿਹੜੇ ਪਬਲਿਕ ਬ੍ਰੌਡਕਾਸਟਿੰਗ ਸਰਵਿਸ ਦੇ ਵਿੱਚ ਟੀਵੀ ਤੇ ਜਿਹੜੇ ਰੇਡੀਓ ਉਹ ਆਉਂਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ ਹੰਡਰਡਸ ਆਫ ਯੂਐਸ ਏਆਈਡੀ ਇੰਟਰਨੈਸ਼ਨਲ ਜਿਹੜੇ ਕੰਟਰੈਕਟਰਸ ਹੈਗੇ ਆ ਉਹਨਾਂ ਨੂੰ ਉਹ ਹੁਣ ਛੁੱਟੀ ਤੇ ਚਲੇ ਗਏ ਆ ਜਾਂ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਕਿਉਂਕਿ ਯੂਐਸ ਨੇ ਗਲੋਬਲ ਏਡ ਦੇ ਉੱਤੇ ਫਰੀਜ਼ ਕਰ ਦਿੱਤਾ ਹੈਗਾ। ਬਹੁਤ ਸਾਰੇ ਮੁਲਕਾਂ ਨੂੰ ਸਹਾਇਤਾ ਦਿੱਤੀ ਜਾਂਦੀ ਅਮਰੀਕਾ ਵੱਲੋਂ ਉਹ ਸਾਰੀ ਫਰੀਜ਼ ਕਰ ਦਿੱਤੀ ਗਈ ਆ। ਸੋ ਜਿਹੜੀਆਂ ਆਰਗੇਨਾਈਜੇਸ਼ਨਸ ਨਾਨ ਪ੍ਰੋਫਿਟ ਉਹਨਾਂ ਨਾਲ ਰਲ ਕੇ ਅੱਗੇ ਕੰਮ ਕਰਦੀਆਂ ਸੀਆਂ ਉਹ ਉਹਨਾਂ ਦੇ ਕੋਲ ਹੁਣ ਕੋਈ ਪੈਸਾ ਨਹੀਂ ਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਇੰਪਲਾਈਆਂ ਨੂੰ ਸਾਰਿਆਂ ਨੂੰ ਲੇ ਆਫ ਕਰ ਦਿੱਤਾ ਹੈਗਾ। ਸਿਰਫ 2 ਮੁਲਕਾਂ ਨੂੰ ਅਮਰੀਕਾ ਵਾਲੇ ਹਜੇ ਸਪੋਰਟ ਕਰ ਰਹੇ ਆ ਜਿਹਦੇ ਵਿੱਚ ਇਜ਼ਰਾਈਲ ਤੇ ਈਜਿਪਟ ਹੈਗਾ। ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਕਿਹਾ ਸੀ ਭਈ ਜੋ ਫਰਲੋਜ਼ ਆ ਰਹੀਆਂ ਫਰਲੋਜ਼ ਦਾ ਮਤਲਬ ਇਹ ਲੋਕਾਂ ਨੂੰ ਲੇ ਆਫ ਕੀਤਾ ਜਾਊਗਾ। ਸੋ ਇੱਕ ਐਡੀਸ਼ਨਲ ਬੇਵਰ ਦਿੱਤਾ ਗਿਆ ਲਾਈਫ ਸੇਵਿੰਗ ਹਿਊਮਨਿਟੇਰੀਅਨ ਅਸਿਸਟੈਂਸ ਦੇ ਲਈ ਜਿਹੜੇ ਕਿ 90 ਦਿਨ ਉਹਨਾਂ ਨੂੰ ਰਿਵਿਊ ਕਰਨ ਦੇ ਲਈ ਲੱਗਣਗੇ ਤੇ ਇਹ ਕਾਫੀ ਜਿਹੜੀ ਸਿਚੁਏਸ਼ਨ ਆ ਲੋਕਾਂ ਦੇ ਲਈ ਇਸ ਟਾਈਮ ਖਤਰਨਾਕ ਬਣੀ ਹੋਈ ਹੈਗੀ ਆ। ਓਵਰਆਲ ਅਮਰੀਕਾ $72 ਬਿਲੀਅਨ ਦੇ ਕਰੀਬ ਅਸਿਸਟੈਂਸ ਵਰਲਡ ਵਾਈਡ ਵੱਖ-ਵੱਖ ਮੁਲਕਾਂ ਨੂੰ ਦਿੰਦਾ ਹੈਗਾ, ਜਿਹਦੇ ਵਿੱਚ ਲੇਡੀਜ਼ ਦੀ ਹੈਲਥ ਨੂੰ ਲੈ ਕੇ ਜੋ ਕਨਫਲਿਕਟ ਜ਼ੋਨ ਦੇ ਵਿੱਚ ਹੈਗੀ ਆ ਜਿਸ ਤਰ੍ਹਾਂ ਗਾਜ਼ਾ ਹੋ ਗਿਆ, ਹੇਤੀ ਹੋ ਗਿਆ ਜਾਂ ਜਿੱਥੇ ਲੜਾਈ ਝਗੜਾ ਜਾਂ ਕ੍ਰਾਈਮ ਚੱਲ ਰਿਹਾ ਹੈਗਾ
ਤੇ ਨਾਲ ਦੀ ਨਾਲ ਐਕਸੈਸ ਟੂ ਕਲੀਨ ਵਾਟਰ, HIV ਏਡਸ ਟ੍ਰੀਟਮੈਂਟ, એનર્ਜੀ ਸਿਕਿਉਰਿਟੀ ਤੇ ਐਂਟੀ ਕਰਪਸ਼ਨ ਬਿੱਲ ਦੇ ਲਈ ਇਹ ਜੋ ਏਡ ਆ ਅਮਰੀਕਾ ਵੱਲੋਂ ਦਿੱਤੀ ਜਾਂਦੀ ਆ, ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈਗਾ। ਜੀ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਹਵਾਈ ਦੇ ਹੋਨੋਲੁਲੂ ਦੇ ਵਿੱਚ ਨਵੇਂ ਸਾਲ ਦੇ ਉੱਤੇ ਫਾਇਰਵਰਕਸ ਦੇ ਵਿੱਚ ਇੱਕ ਬਲਾਸਟ ਜਿਹੜਾ ਹੋਇਆ ਸੀ, ਉਸ ਮਾਮਲੇ ਦੇ ਵਿੱਚ ਹੁਣ 6 ਜਾਣਿਆਂ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਸੀ। ਇਹ ਇਲੀਗਲ ਫਾਇਰਵਰਕ ਐਕਸਪਲੋਜਨ ਸੀਗਾ, ਜੋ ਕਿ ਇਵੈਂਚੁਅਲੀ ਡੈਡਲੀ ਸਾਬਤ ਹੋਇਆ ਸੀ। 500 ਪਾਊਂਡ ਜਿਹੜਾ ਫਾਇਰਵਰਕ ਆ, ਉਸ ਨੂੰ ਇਹਨਾਂ ਨੇ ਆਪਣੇ ਹਿੱਸੇ ਜਿਹੜਾ ਜ਼ਬਤ ਆ ਉਹ ਕਰ ਲਿਆ ਸੀ, ਪਰ ਉਸ ਤੋਂ ਪਹਿਲਾਂ ਜਿਹੜਾ ਉਹ ਧਮਾਕਾ ਵੀ ਉੱਥੇ ਹੋਇਆ ਸੀ। ਪੁਲਿਸ ਨੇ ਕਹਿੰਦੇ ਵੀ 2 ਕਪਲ ਵੈਡਨਸਡੇ ਨੂੰ ਤੇ 1 ਕਪਲ ਬੀਤੇ ਦਿਨੀ ਫਰਾਈਡੇ ਦੇ ਵਿੱਚ ਗ੍ਰਿਫਤਾਰ ਕੀਤਾ ਆ। ਪੁਲਿਸ ਹੋਮਿਸਾਈਡ ਦੇ ਲੈਫਟੀਨੈਂਟ ਡੀਨਾ ਥੋਮਸ, ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। ਕਹਿੰਦੇ ਵੀ ਹੋ ਸਕਦਾ ਵੀ ਆਉਂਦੇ ਦਿਨਾਂ 'ਚ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਜਾਣਗੀਆਂ। ਪ੍ਰੋਸੀਕਿਊਟਰਸ ਇਹਨਾਂ ਉੱਤੇ ਜਿਹੜੇ ਚਾਰਜਿਸ ਲਾਉਣ ਦੀ ਤਿਆਰੀ ਜਿਹੜੀ ਆ ਉਹ ਕਰ ਰਹੇ ਆ। ਕਹਿੰਦੇ ਵੀ ਜਿਹੜਾ ਐਵੀਡੈਂਸ ਉੱਥੋਂ ਬਰਾਮਦ ਹੋਇਆ ਆ, ਉਸ ਨੂੰ ਪੂਰੀ ਤਰ੍ਹਾਂ ਜਿਹੜਾ ਐਗਜ਼ਾਮਿਨ ਕੀਤਾ ਜਿਹੜਾ ਹੋ ਜਾਊਗਾ। ਇਸ ਐਕਸਪਲੋਜਨ ਦੇ ਵਿੱਚ 3 ਔਰਤਾਂ, 1 ਬੰਦਾ ਤੇ 1 3 ਸਾਲ ਦੇ ਬੱਚੇ ਦੀ ਮੌਤ ਹੋਈ ਸੀ। ਇਸ ਤੋਂ ਇਲਾਵਾ 20 ਹੋਰ ਜਾਣੇ ਜਿਹੜੇ ਆ ਉਹ ਜ਼ਖਮੀ ਹੋ ਗਏ ਸੀਗੇ। ਇਹ ਭੰਡਾਰ ਸੀਗਾ ਬਹੁਤ ਵੱਡਾ ਇੱਕ ਇਲੀਗਲ ਫਾਇਰਵਰਕਸ ਦਾ, ਜਿਸ ਦੇ ਵਿੱਚ ਬਾਅਦ 'ਚ ਧਮਾਕਾ ਹੋਇਆ ਸੀ। ਅਗਲੀ ਖਬਰ ਵੱਲ ਚੱਲੀਏ ਤੇ ਜਿੱਥੇ ਅਮਰੀਕਾ ਵਾਲੇ ਲਗਾਤਾਰ ਮਾਸ ਡਿਪੋਰਟੇਸ਼ਨ ਕਰ ਰਹੇ ਹੈਗੇ ਆ, ਤੇ ਅੱਜ ਇੱਕ ਬੋਟ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਾਈਗ੍ਰੈਂਟ ਸੀਗੇ, ਉਸ ਨੂੰ ਇੰਟਰਸੈਪਟ ਕੀਤਾ ਗਿਆ US ਬਾਰਡਰ ਪੈਟਰੋਲ ਏਜੰਟਸ ਵੱਲੋਂ। 40 ਫੁੱਟ ਲੰਮੀ ਬੋਟ, ਜਿਸ ਦਾ ਨਾਮ ਪਾਂਗਾ ਸਟਾਈਲ ਬੋਟ ਜਿਹਨੂੰ ਦੱਸਿਆ ਜਾ ਰਿਹਾ ਹੈ, ਉਹ ਸਮਗਲ ਕਰ ਰਹੀ ਸੀ ਮਾਈਗ੍ਰੈਂਟਸ ਨੂੰ USA ਦੇ ਵਿੱਚ। 2 ਕੋਸਟ ਗਾਰਡ ਕਟਰ ਕ੍ਰਿਊਜ਼ ਨੇ 20 ਮੀਲ ਜਿਹੜਾ ਆਫ ਦਾ ਕੋਸਟ ਆਫ ਸੈਨ ਡਿਏਗੋ ਆ, ਉੱਥੇ ਉਹਨਾਂ ਨੂੰ ਇੰਟਰਸੈਪਟ ਕੀਤਾ, ਜਿਹਦੇ ਵਿੱਚ 21 ਦੇ ਕਰੀਬ ਇੰਡੀਵਿਜੂਅਲ ਸੀਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਅਸੀਂ ਮੈਕਸੀਕਨ ਨੈਸ਼ਨੈਲਿਟੀ ਦੇ ਆ, ਪਰ ਜਦੋਂ ਬਾਅਦ ਦੇ ਵਿੱਚ ਵੈਰੀਫਾਈ ਕੀਤਾ ਗਿਆ, ਉਹਨਾਂ 'ਚ ਗੋਟਮਾਲਨ, ਸੈਲਵਾਡੋਰੀਅਨ ਨੈਸ਼ਨਲ ਨਿਕਲੇ ਹੈਗੇ ਆ। ਇਹ ਕੋਸਟ ਗਾਰਡ ਆਫੀਸ਼ੀਅਲਸ ਨੇ ਦੱਸਿਆ ਹੈਗਾ। US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਏਜੰਟਸ ਨੇ ਕੋਸਟ ਗਾਰਡ ਨੂੰ ਅਲਰਟ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਜਿਹੜੀ ਹਿਊਮਨ ਸਮਗਲਿੰਗ ਬੋਟ ਸੀ, ਇਹ ਕਹਿੰਦੇ 40 ਮੀਲ ਨਾਰਥ ਆਫ ਮੈਰੀਟਾਈਮ ਬਾਉਂਡਰੀ ਲਾਈਨਸ ਜੋ ਹੈਗੀ ਆ, ਉੱਥੇ ਚੱਲ ਰਹੀ ਸੀਗੀ। ਸੋ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ। ਕੱਲ ਜਿਹੜੇ ਇੱਥੇ ਵੈਲੀ 'ਚ ਰਹਿੰਦੇ ਸੀ, ਫ੍ਰੈਸਨੋ ਯਾਸ ਤੇ ਸੈਨ ਮਕੀਨ ਵੈਲੀ ਦੇ ਵਿੱਚ, ਉਹਨਾਂ ਨੂੰ ਇੱਕ ਐਂਬਰ ਅਲਰਟ 2 ਸਾਲ ਦੀ ਬੱਚੀ ਦੇ ਤੇ 3 ਸਾਲ ਦੀ ਬੱਚੀ ਦੇ ਜਿਹੜੇ ਉਹ ਆਏ ਸੀ। ਉਹਨਾਂ ਬਾਰੇ ਇਹ ਹੁਣ ਪਤਾ ਲੱਗ ਰਿਹਾ, ਦੋਨੋਂ ਬੱਚੀਆਂ ਜਿਹੜੀਆਂ ਸੁਰੱਖਿਅਤ ਲੱਭ ਲਈਆਂ ਗਈਆਂ ਆ। ਉਹਨਾਂ ਦੇ ਪਿਓ ਨੇ ਇਹਨਾਂ ਬੱਚੀਆਂ ਦੇ ਪਿਓ ਨੇ ਉਹਨਾਂ ਦੀ ਬੱਚੀਆਂ ਦੀ ਮਾਂ ਨੂੰ ਮਾਰ ਕੇ ਬਾਅਦ ਦੇ ਵਿੱਚ ਮੈਕਸੀਕੋ ਨੂੰ ਕਹਿੰਦੇ ਆ ਵੀ ਉਹ ਫਰਾਰ ਹੋ ਗਿਆ ਸੀ। ਜਿੱਦਾਂ ਹੀ ਇੱਕ ਵੈਲਫੇਅਰ ਚੈੱਕ ਕਰਨ ਦੇ ਲਈ ਸ਼ੈਰਿਫ ਵਾਲੇ ਉੱਥੇ ਪਹੁੰਚੇ ਸੀ, ਤਾਂ ਉਹਨਾਂ ਨੇ ਜਿਹੜਾ ਦੇਖਿਆ ਵੀ ਬੱਚੀਆਂ ਉੱਥੇ ਨਹੀਂ ਹੈਗੀਆਂ। ਮਲਡੋਨਾਡੋ ਜਿਹੜਾ ਕਰੂਜ਼ ਆ, ਕਹਿੰਦੇ ਵੀ ਉਸ ਨੇ ਇਵੈਂਚੁਅਲੀ ਉਸ ਨੂੰ ਲੱਭ ਲਿਆ ਗਿਆ, ਤੇ ਫਿਰ ਉਸ ਦੀ ਮਾਂ ਨੇ ਇਸ ਬੰਦੇ ਦੀ ਮਾਂ ਨੇ ਜਿਹੜੇ ਉਸ ਨੂੰ ਸਰੈਂਡਰ ਜਿਹੜਾ ਆ ਉਹ ਕਰਵਾ ਦਿੱਤਾ। ਕਿੰਗਸ ਕਾਊਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਨੇ ਸਭ ਤੋਂ ਪਹਿਲਾਂ ਵੈਲਫੇਅਰ ਚੈੱਕ ਕੀਤਾ ਸੀ, ਜਿੱਥੇ ਪਤਾ ਲੱਗਾ ਵੀ ਉਹ ਬੀਬੀ ਨੂੰ ਇਸ ਬੰਦੇ ਨੇ ਪਹਿਲਾਂ ਹੀ ਜਿਹੜਾ ਉਹ ਮਾਰ ਦਿੱਤਾ ਸੀਗਾ। ਅਧਿਕਾਰੀਆਂ ਨੇ ਜਿਹੜਾ ਹੁਣ ਦੱਸਿਆ ਹੈਗਾ ਆ ਵੀ ਇਹਨਾਂ ਜਿਹੜੀਆਂ ਬੱਚੀਆਂ ਆ, ਉਹਨਾਂ ਨੂੰ ਜਿਹੜਾ ਵਾਪਸ ਜਿਹੜਾ ਉਹ ਲਿਆਂਦਾ ਜਾਊਗਾ, ਤੇ ਇਹ ਜਿਹੜਾ ਸੈਨ ਯਸਿਡਰੋ ਸਟੇਸ਼ਨ ਹੈਗਾ ਆ, ਜਿੱਧਰੋਂ ਦੀ ਬਾਰਡਰ ਦੇ ਉੱਤੇ ਕ੍ਰਾਸਿੰਗ ਹੈਗੀ ਆ, ਉਧਰੋਂ ਇਸ ਨੇ ਜਿਹੜੀ ਆ ਬਾਰਡਰ ਕ੍ਰਾਸਿੰਗ ਕਰਨੀ ਸੀਗੀ, ਤੇ ਫਿਰ ਉੱਥੇ ਹੀ ਜਿਹੜੇ ਬੱਚੇ 2 ਤੇ 3 ਸਾਲ ਦੇ ਸੀਗੇ, ਉਹਨਾਂ ਨੂੰ ਪਿਕਅਪ ਜਿਹੜਾ ਉਹ ਕੀਤਾ ਗਿਆ ਸੀ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ? ਕੈਲੀਫੋਰਨੀਆ ਦੇ ਵਿੱਚ ਐਟਮੋਸਫੇਰਿਕ ਰਿਵਰ ਆ ਰਿਹਾ, ਜਿਹਦੇ ਨਾਲ 100 ਇੰਚ ਤੱਕ ਜਿਹੜੀਆਂ ਹਾਈ ਆਲਟੀਟਿਊਡ ਵਾਲੀਆਂ ਪਹਾੜੀਆਂ ਆ, ਉੱਥੇ ਸਨੋ ਪਊਗੀ, ਤੇ 2.5 ਇੰਚ ਤੱਕ ਬਹੁਤ ਸਾਰੇ ਏਰੀਏ ਦੇ ਵਿੱਚ ਮੀਂਹ ਪਊਗਾ, ਜਿਹਦੇ ਵਿੱਚ ਸੈਕਰਾਮੈਂਟੋ ਦਾ ਜਿਹੜਾ ਏਰੀਆ ਆ ਉਹ ਵੀ ਦੱਸਿਆ ਗਿਆ ਹੈਗਾ। ਤੇ ਜੋ ਸਿਆਰਾ ਅਪਰ 40 'ਚ, ਫੁੱਟਹਿਲ ਮਿਡ ਟੂ ਲੋ 50 'ਚ, ਤੇ ਕੋਸਟਲ ਹਿਲਸ ਦੇ ਵਿੱਚ ਅਪਰ 50s ਦੇ ਵਿੱਚ
ਰਹੂਗਾ ਟੈਂਪਰੇਚਰ। ਤੇ ਮੀਟੀਓਰੋਲੋਜਿਸਟ ਤਮਾਰਾ ਬਰਗ ਨੇ ਇਹ ਦੱਸਿਆ ਵੀ ਫਰਾਈਡੇ ਨੂੰ ਜੋ ਮੀਂਹ ਸ਼ੁਰੂ ਹੋਊਗਾ, ਸਨੋ ਤੇ ਵਿੰਡਸ ਬੜੀਆਂ ਤੇਜ਼ ਚੱਲਣਗੀਆਂ ਤੇ ਸੈਚਰਡੇ ਵੀ ਜਿਹੜਾ ਆ ਮੀਂਹ ਪੈਂਦਾ ਰਹੂਗਾ। ਸੈਕਰਾਮੈਂਟੋ 'ਚ 2.5 ਇੰਚ ਤੱਕ ਮੀਂਹ ਪੈ ਸਕਦਾ, ਸਟਾਕਟਨ 'ਚ 2 ਇੰਚ, ਮੋਡੈਸਟੋ 'ਚ ਵੀ ਇਹੀ ਦੱਸਿਆ ਗਿਆ ਹੈ। ਉਹ ਤੋਂ ਬਾਅਦ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਜਿਹੜਾ ਮੀਂਹ ਦੱਸਿਆ ਗਿਆ ਹੈਗਾ। 6000 ਫੁੱਟ ਦੀਆਂ ਉਚਾਈਆਂ ਤੋਂ ਉੱਪਰ ਵਾਲੀਆਂ ਪਹਾੜੀਆਂ 'ਚ ਸਨੋ ਪਊਗੀ। ਜੀ, ਕੈਲੀਫੋਰਨੀਆ ਦੇ ਲਾਅ ਮੇਕਰਸ ਜਿਹੜੇ ਕਿ ਸਪੈਸ਼ਲ ਸੈਸ਼ਨ ਦੇ ਵਿੱਚ ਚੱਲ ਰਹੇ ਆ, ਉਹਨਾਂ ਨੇ ਅੱਜ ਇਮੀਗ੍ਰੇਸ਼ਨ ਦੇ ਡਿਫੈਂਸ ਦੇ ਲਈ, ਲੀਗਲ ਡਿਫੈਂਸ ਦੇ ਲਈ ਜਿਹੜੀ ਇੱਕ ਟਰੰਪ ਹੁਣਾਂ ਦੇ ਕਹਿ ਸਕਦੇ ਵੀ ਕ੍ਰੈਕਡਾਊਨ ਦੇ ਉਲਟ ਕੋਸ਼ਿਸ਼ਾਂ ਕਰ ਰਹੇ ਆ, ਉਸ ਦੇ ਉੱਤੇ ਇੱਕ ਪ੍ਰਪੋਜ਼ਲ ਤੇ ਵੋਟ ਕਰਨੀ ਸੀ, ਉਸ ਨੂੰ ਉਹਨਾਂ ਨੇ ਹੁਣ ਡਿਲੇ ਕਰ ਦਿੱਤਾ। ਇਸ ਦੇ ਬਾਬਤ ਇਹ ਪਤਾ ਲੱਗ ਰਿਹਾ ਵੀ ਗੈਵਿਨ ਨਿਊਸਮ ਇਸ ਪ੍ਰਪੋਜ਼ਲ ਦੇ ਵਿੱਚ ਕੁਝ ਚੇਂਜਸ ਜਿਹੜੇ ਉਹ ਲਿਆਉਣੇ ਚਾਹੁੰਦੇ ਨੇ। ਕਹਿੰਦੇ ਵੀ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਇਹ ਜਿਹੜੀ ਇਮੀਗ੍ਰੇਸ਼ਨ ਸਰਵਿਸ ਅਤੇ ਜਿਹੜੀ ਲੀਗਲ ਏਡ ਆ ਕਿਸੇ ਕ੍ਰਿਮੀਨਲ ਨੂੰ ਜਿਹੜੀ ਆ ਉਹ ਨਾ ਮਿਲੇ। $25 ਮਿਲੀਅਨ ਜਿਹੜਾ ਇਹਨਾਂ ਨੇ ਸਪੈਸੀਫਿਕਲੀ ਦੇਣਾ ਆ, ਇਸ ਦੇ ਵਿੱਚ ਯੂਜ਼ ਕੀਤਾ ਜਾਣਾ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਦੇ ਜਿਹੜਾ ਉਹ ਜ਼ਰੀਏ ਇਮੀਗ੍ਰੇਸ਼ਨ, ਲੀਗਲ ਤੇ ਸਪੋਰਟ ਸਰਵਿਸਿਜ਼ ਦੇ ਲਈ, ਅਨਡਾਕੂਮੈਂਟਡ ਲੋਕਾਂ ਦੇ ਲਈ। ਕਹਿੰਦੇ ਵੀ ਉਹ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਵੀ ਕਿਸੇ ਕ੍ਰਿਮੀਨਲ ਨੂੰ ਜਿਹੜੀ ਆ ਉਹ ਨਾ ਮਿਲੇ। ਹੁਣ ਉਹਨਾਂ ਨੂੰ ਇਹ ਪਤਾ ਆ, ਜਿਹੜੇ ਡੈਮੋਕ੍ਰੇਟ ਆ ਇਹ ਹੁਣ ਜਾਣਨ ਲੱਗ ਗਏ ਆ ਵੀ ਭਾਈ ਜੇ ਇਸ ਤਰੀਕੇ ਦੇ ਨਾਲ ਅਸੀਂ ਕਰਾਂਗੇ ਤਾਂ ਫਿਰ ਮਜ਼ਾਕ ਦਾ ਪਾਤਰ ਹੀ ਨਹੀਂ, ਇਨਫੈਕਟ ਸਾਡੇ ਖਿਲਾਫ ਹੋਰ ਵੀ ਜਿਹੜਾ ਪੋਲੀਟੀਕਲੀ ਕੰਮ ਖਰਾਬ ਹੋਊਗਾ। ਸੋ ਇਹ ਹੁਣ ਮੇਕ ਸ਼ੋਰ ਕਰਨਾ ਚਾਹ ਰਹੇ ਆ, ਯਕੀਨ ਬਣਾਉਣਾ ਚਾਹੁੰਦੇ ਵੀ ਇਹ ਜਿਹੜੇ $25 ਮਿਲੀਅਨ ਦੀ ਜਿਹੜੀ ਰਾਸ਼ੀ ਆ, ਜਿਹੜੀ ਸਹਾਇਤਾ ਦੇ ਲਈ ਰੱਖੀ ਆ, ਸਿਰਫ ਉਹਨਾਂ ਲੋਕਾਂ ਦੇ ਲਈ ਹੀ ਵਰਤੀ ਜਾਵੇ ਜਿਹੜੇ eviction, ਜਿਹੜੇ ਡੋਮੈਸਟਿਕ ਵਾਇਲੈਂਸ ਜਾਂ ਵੇਜ ਥੈਫਟ ਤੋਂ ਜਿਹੜੇ ਆ ਉਹ ਸ਼ਿਕਾਰ ਹੋਏ ਨੇ। ਸੋ ਉਹਨਾਂ ਚੇਂਜਸ ਦੇ ਖਾਤਰ ਅੱਜ ਜਿਹੜੀ ਵੋਟ ਆ ਉਹ ਨਹੀਂ ਕੀਤੀ ਗਈ। ਸੋ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਕਹਿੰਦੇ ਵੀ ਇਸ ਪ੍ਰਪੋਜ਼ਲ ਦੇ ਵਿੱਚ ਤਬਦੀਲੀਆਂ ਕਰਕੇ ਜਿਹੜੀ ਵੋਟ ਆ ਦੁਬਾਰਾ ਕਰਵਾਈ ਜਾ ਸਕਦੀ ਆ। ਯੂਐਸ ਦੀ ਜਿਹੜੀ ਇਕਨੋਮੀ ਆ ਉਹ 2.3% ਉਹਦੇ 'ਚ ਸੋਲਿਡ ਗਰੋਥ ਹੋਇਆ ਹੈਗਾ ਅਕਤੂਬਰ ਤੋਂ ਲੈ ਕੇ ਦਸੰਬਰ ਮਹੀਨੇ ਤੱਕ, ਤੇ 2.8% 2024 ਦੇ ਵਿੱਚ ਇਹ ਵਾਈਟ ਹਾਊਸ ਨੇ ਵੀ ਇਨਫੋਰਮੇਸ਼ਨ ਦਿੱਤੀ ਹੈਗੀ ਆ। ਸੋ ਇਹਨੂੰ ਦੇਖਦੇ ਹੋਏ ਕਹਿੰਦੇ ਵੀ ਲੋਕਾਂ ਨੇ ਕਾਫੀ ਪੈਸੇ ਜਿਹੜੇ ਆ ਛੁੱਟੀਆਂ ਦੇ ਦੌਰਾਨ ਉਹ ਖਰਚੇ ਵੀ ਹੈਗੇ ਆ। ਤੇ ਹੁਣ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਨਾਲ ਦੀ ਨਾਲ ਕਰੰਸੀ ਦੀ ਵੀ ਗੱਲ ਕਰਨੀ ਆ। ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤਾਂ $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 59 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 51 ਪੈਸੇ। ਜੀ, ਮਾਰਕੀਟਸ ਅੱਜ ਕਲੋਜ਼ਿੰਗ ਦੇ ਉੱਤੇ ਡਾਓ ਜੋਨ 100 ਤੇ 69 ਪੁਆਇੰਟ ਵੱਧ ਕੇ 44,882 ਤੇ ਬੰਦ ਹੋਇਆ। S&P 32 ਪੁਆਇੰਟ ਵਧਿਆ 6,071 ਤੇ ਬੰਦ ਹੋਇਆ। ਨੈਸਡੈਕ 49 ਪੁਆਇੰਟ ਵੱਧ ਕੇ 19,682 ਤੇ ਬੰਦ ਹੋਇਆ। ਸੋਨੇ ਦਾ ਭਾਅ $2,849 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ ਰਹੀ ਆ। 10 year yield 4.53%। ਕ੍ਰਿਪਟੋ ਕਰੰਸੀ ਚ ਬਿਟਕੋਇਨ 1,04,732 ਤੇ ਇਥੀਰੀਅਮ ਤੇ 3200 ਤੇ $71 ਦੇ ਬਰਾਬਰ ਚੱਲ ਰਿਹਾ ਹੈ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।